ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੱਕ ਹਫ਼ਤੇ ਦੀ ਛੁੱਟੀ ਤੋਂ ਉਪਰੰਤ ਮੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ ਮਿੰਟੂ ਗੁਰੂਸਰੀਆ ਹੋਣਾ ਦੀ ਜਿਹੜੀ ਜੀਵਨੀ ਤੇ ਆਧਾਰਿਤ ਮੂਵੀ ਡਾਕੂਆਂ ਦਾ ਮੁੰਡਾ ਇਸ ਟਾਈਮ ਚੱਲ ਰਹੀ ਆ, ਸੋ ਅਮਰੀਕਾ ਭਰ ਦੇ ਵਿੱਚ ਰਿਲੀਜ਼ ਹੋਈ ਆ। ਸਭ ਤੋਂ ਪਹਿਲਾਂ ਬਹੁਤ ਮੁਬਾਰਕਾਂ ਮਿੰਟੂ ਜੀ, ਬਹੁਤ ਵਧੀਆ ਰਿਸਪੌਂਸ ਜਿਹੜਾ ਮੂਵੀ ਦੇ ਲਈ ਜਿਹੜਾ ਉਹ ਮਿਲ ਰਿਹਾ ਆ, ਅਤੇ ਉਮੀਦ ਕਰਦੇ ਹਾਂ ਵੀ ਇਹ ਇਸੇ ਤਰੀਕੇ ਦੇ ਨਾਲ ਅਜਿਹੀਆਂ ਸਮਾਜ ਨੂੰ ਸੁਧਾਰਨ ਵਾਲੀਆਂ ਮੂਵੀਆਂ ਜਿਹੜੀਆਂ ਆ ਉਹ ਹੋਰ ਵੀ ਆਉਂਦੀਆਂ ਰਹਿਣ। ਅਤੇ ਬਹੁਤ ਸ਼ੁਕਰੀਆ ਜਿਹੜਾ ਆ ਇਸ ਕਹਿ ਸਕਦੇ ਹਾਂ ਵੀ ਪੂਰੀ ਮੂਵੀ ਦੇ ਲਈ ਵੀ ਤੁਸੀਂ ਸਾਰਿਆਂ ਤੱਕ ਇਹ ਪਹੁੰਚਾਈ ਆ। ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੀ। ਤੇ ਸਰੋਤਿਓ ਆਓ ਹੁਣ ਆਪਾਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧਦੇ ਹਾਂ। ਮਿੰਟੂ ਜੀ ਪਹਿਲੀ ਜੇ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਕਹਿੰਦੇ ਇੱਕ ਕੁੱਟਮਾਰ ਦੇ ਮਾਮਲੇ ਦੇ ਵਿੱਚ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੇ ਖਿਲਾਫ ਚਾਰਜਸ਼ੀਟ ਦਾਖਲ। ਦੇਖੋ, ਇਹ ਉਹੀ ਮਾਮਲਾ ਕੁੱਟਮਾਰ ਦਾ ਜਿਹੜਾ ਕਿ ਇਹਨਾਂ ਦੇ ਵਿੱਚ ਇੱਕ ਵਿਵਾਦ ਖੜਾ ਕਰ ਗਿਆ ਸੀਗਾ, ਜੋ ਅਫਸਰਸ਼ਾਹੀ ਤੇ ਸਰਕਾਰ ਦੇ ਦਰਮਿਆਨ ਕਾਫੀ ਲੰਮਾ ਚਿਰ ਚੱਲਦਾ ਰਿਹਾ। ਧਰਨੇ ਮੁਜ਼ਾਹਰਿਆਂ ਤੱਕ ਵੀ ਮਾਮਲਾ ਜਿਹੜਾ ਪੜ ਗਿਆ ਸੀਗਾ। ਇਹ 19 ਫਰਵਰੀ ਦੀ ਦੇਰ ਰਾਤ ਦੀ ਗੱਲ ਹੈ, ਜਦੋਂ ਇੱਕ ਬੈਠਕ ਦੇ ਵਿੱਚ ਸ਼ਾਮਲ ਹੋਣ ਲਈ ਜਿਹੜਾ ਇਹਨਾਂ ਦਾ ਮੁੱਖ ਸੈਕਟਰੀ ਆ ਅੰਸ਼ੂ ਪ੍ਰਕਾਸ਼ ਉੱਥੇ ਆਇਆ ਸੀਗਾ ਮੁੱਖ ਮੰਤਰੀ ਆਵਾਸ ਤੇ। ਉੱਥੇ ਉਹਨੇ ਦੋਸ਼ ਲਾਇਆ ਸੀਗਾ ਕਿ ਇਹਦੇ ਵਿਧਾਇਕ ਤੇ ਇਹ ਜਿਹੜੇ ਇਹਨਾਂ ਦੇ ਕੁਛ ਲੀਡਰ ਆ ਉਹਦੇ ਗੱਲ ਪੈ ਗਿਆ, ਤੇ ਫਿਰ ਇਹ ਮਾਮਲਾ ਜਿਹੜਾ ਉਹ ਤੁਹਾਨੂੰ ਪਤਾ ਹਾਈ ਪ੍ਰੋਫਾਈਲ ਬਣ ਗਿਆ। ਅਗਲੇ ਦਿਨ ਸੈਕਟਰੀਏਟ ਦੇ ਵਿੱਚ ਇਹਨਾਂ ਦੇ ਇੱਕ ਵਿਧਾਇਕ ਦੇ ਨਾਲ ਵੀ ਖਿੱਚਾਤੂ ਹੋਈ ਸੀ। ਇਹ ਗੱਲ ਵੱਖਰੀ ਆ ਕਿ ਉਹ ਮਾਮਲਾ ਦੱਬਿਆ ਗਿਆ। IS ਅਫਸਰ ਹਾਲੇ ਤੱਕ ਨਹੀਂ ਪਛਾਣੇ ਗਏ ਜਿਨ੍ਹਾਂ ਨੇ ਇਹਨਾਂ ਦੇ ਇੱਕ ਮੰਤਰੀ ਇੱਕ ਵਿਧਾਇਕ ਤੇ ਹਮਲਾ ਕੀਤਾ ਸੀਗਾ, ਪਰ ਇਹ ਮਾਮਲਾ ਜਿਹੜਾ ਇਹਨਾਂ ਨੂੰ ਪੁੱਠਾ ਲਗਾਤਾਰ ਪੈਂਦਾ ਨਜ਼ਰ ਆਇਆ। ਤੁਹਾਨੂੰ ਪਤਾ ਹੀ ਹੈ ਕਿ ਗਵਰਨਰ ਦਾ ਜਿਹੜਾ ਹਾਊਸ ਆ, ਇਹਦੇ ਬਾਰੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਵੀ ਸਰਜੀਕਲ ਸਟ੍ਰਾਈਕ ਕਰ ਦਿੱਤਾ, ਯਾਨੀ ਉੱਥੇ ਜਾ ਕੇ ਵੀ ਇਹਨਾਂ ਨੇ ਗਵਰਨਰ ਹਾਊਸ ਦੇ ਵਿੱਚ ਵੀ ਧਰਨਾ ਲਾ ਦਿੱਤਾ ਸੀਗਾ ਇਹਨਾਂ 4 ਜਣਿਆਂ ਨੇ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇਹਨਾਂ ਦੇ ਖਿਲਾਫ ਚਾਰਜਸ਼ੀਟ ਫਾਈਲ ਹੋ ਗਈ ਹੈ। ਚਾਰਜਸ਼ੀਟ ਤੋਂ ਭਾਵ ਹੁੰਦਾ ਚਲਾਨ ਪੇਸ਼ ਹੋ ਗਿਆ। ਸੋ ਟਰਾਇਲ ਜਿਹੜਾ ਹੁਣ ਇਹਨਾਂ ਨੂੰ ਵੀ ਫੇਸ ਕਰਨਾ ਪਊਗਾ। ਇਹਦੇ ਵਿੱਚ ਇਕੱਲਾ ਮਨੀਸ਼ ਸਿਸੋਦੀਆ ਜਾਂ ਅਰਵਿੰਦ ਕੇਜਰੀਵਾਲ ਹੀ ਨਹੀਂ, 11 ਵਿਧਾਇਕ ਹੋ ਰਿਹਾ, ਯਾਨੀ ਕੁੱਲ ਮਿਲਾ ਕੇ ਇਹ 13 ਜਣੇ ਬਣਦੇ ਆ। ਸੋ ਇਸ ਮਾਮਲੇ ਦੇ ਵਿੱਚ ਜੇ ਆਪਾਂ ਵੇਖੀਏ ਜਿੰਨਾ ਕੋ ਪ੍ਰਾਵਧਾਨ ਹੈ, ਜਿੰਨਾ ਕੋ ਪ੍ਰਬੰਧ ਹੈ ਸਜ਼ਾ ਦਾ, ਤਾਂ ਉਹ 1 ਸਾਲ ਤੋਂ 3 ਸਾਲ ਤੱਕ ਆ। ਮਤਲਬ ਕਿ ਡਿਪਟੀ CM ਜਾਂ CM ਜੇ ਮੰਨ ਲਓ ਉਹ ਸਜ਼ਾ ਖਾਂਦੇ ਆ ਤਾਂ ਉਹ ਸਜ਼ਾ 1 ਤੋਂ 3 ਸਾਲ ਤੱਕ ਦੀ ਹੋ ਸਕਦੀ ਹੈ। ਵੈਸੇ ਇਹਨਾਂ ਦੇ ਨਾਲ ਉਹੀ ਹੋਈ ਆ। ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਠ ਦੂਜੀ ਤਿਆਰ, ਕਿਉਂਕਿ ਇਹਨਾਂ ਨੇ ਇੱਕ ਪਾਸੇ ਨਵੇੜਿਆ ਯਮਖਾਨਾ, ਦੂਸਰੇ ਪਾਸੇ ਪੈ ਗਿਆ, ਦੂਸਰੇ ਪਾਸੇ ਨਵੇੜਿਆ ਤੀਸਰੇ ਪਾਸੇ ਪੈ ਗਿਆ। ਮਾਫੀਆਂ ਵੀ ਮੰਗੀਆਂ। ਇਹ ਕਹਿੰਦੇ ਸੀਗੇ ਕਿ ਦਿੱਲੀ ਦਾ ਕਾਰ ਵਿਹਾਰ ਚੱਲਦੇ ਰੱਖਣ ਲਈ ਸਾਨੂੰ ਇਹ ਮਾਫੀਆਂ ਮੰਗਣੀਆਂ ਲਾਜ਼ਮੀ ਆ, ਤਾਂ ਹੁਣ ਫਿਰ ਉਹੀ ਰੱਟਾ ਪੈ ਗਿਆ। ਹੁਣ ਅੱਗੇ ਜਾ ਕੇ ਦੇਖਦੇ ਆ ਕਿ ਮਾਫੀਆਂ ਮੰਗਦੇ ਆ ਜਾਂ ਜ਼ਮਾਨਤ ਮੰਗਦੇ ਆ, ਇਹ ਦੇਖਣਾ ਹੁਣ ਦਿਲਚਸਪ ਹੋਊਗਾ। ਖੈਰ ਦੂਸਰੀ ਜਿਹੜੀ ਅਪਡੇਟ ਆ ਆਮ ਆਦਮੀ ਪਾਰਟੀ ਨਾਲ ਉਹ ਇਹ ਆ ਕਿ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਖੁਦ ਯਾਨੀ ਗਠਬੰਧਨ ਤੋਂ ਰਹਿਤ ਰਹਿ ਕੇ ਚੋਣਾਂ ਲੜਾਂਗੇ। ਤਾਂ ਇਹ ਵੀ ਤਸਵੀਰ ਸਾਫ਼ ਹੋ ਗਈ ਆ ਕਿ ਕਿੰਨੀਆਂ ਕੁ ਸੀਟਾਂ ਤੇ ਇਹ ਪੂਰੇ ਮੁਲਕ ਦੇ ਵਿੱਚ ਚੋਣਾਂ ਲੜਨਗੇ। ਤਾਂ ਜੋ ਸੰਜੇ ਸਿੰਘ ਨੇ ਥੋੜਾ ਜਿਹਾ ਹਿੰਟ ਦਿੱਤਾ, ਉਹਦੇ ਮੁਤਾਬਕ ਇਹਨਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਸਮੁੱਚੇ ਦੇਸ਼ ਦੇ ਵਿੱਚ ਸਮੁੱਚੀਆਂ ਜਿੰਨੀਆਂ ਲੋਕ ਸਭਾ ਦੀਆਂ ਸੀਟਾਂ ਉਹ ਲੜਨ ਦੀ ਬਜਾਏ 100 ਕੁ ਤੱਕ ਸੀਮਿਤ ਰਵਾਂਗੇ। ਮਤਲਬ ਕਿ ਕੁਝ ਗਿਣਤੀ ਇਹਨਾਂ ਨੇ ਰੱਖ ਲਈ ਹੈ, ਤੈਅ ਕਰ ਲਈ ਆ ਕਿ ਹੁਣ ਇਹਨਾਂ ਸੀਟਾਂ ਤੇ ਮਹਿਦੂਦ ਰੱਖਾਂਗੇ ਗਿਣਤੀ ਜਿੱਥੇ ਅਸੀਂ ਇਲੈਕਸ਼ਨ ਲੜਨਾ। ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀ ਮਿੰਟੂ ਜੀ ਵੀ ਕਹਿੰਦੇ ਜਿਹੜਾ JNU ਦਾ ਲੀਡਰ ਹੈਗਾ ਖਾਲਿਦ ਉਮਰ ਸਟੂਡੈਂਟ ਵਾਲਾ, ਉਸ ਦੇ ਉੱਤੇ ਪਿਸਤੌਲ ਦੇ ਨਾਲ ਹਮਲਾ ਹੋਇਆ। ਦੇਖੋ ਬੜੀ ਮਾੜੀ ਗੱਲ ਆ। ਅੱਜ ਇਹਦੇ ਤੇ ਅਚਾਨਕ ਇਸ ਤਰ੍ਹਾਂ ਦਾ ਜਿਹੜਾ ਹਮਲਾ ਹੋਇਆ ਵੈਸੇ ਉਹ ਸਾਰਿਆਂ ਨੂੰ ਹੈਰਾਨ ਕਰ ਗਿਆ, ਕਿਉਂਕਿ ਇਸ ਤਰ੍ਹਾਂ ਦੀ ਕਿਸੇ ਨੇ ਵੀ ਕੋਈ ਕਿਆਸਰਾਈ ਨਹੀਂ ਕੀਤੀ। ਕਿਉਂਕਿ ਕਾਫੀ ਲੰਮੇ ਸਮੇਂ ਤੋਂ ਟਿਕਟਕਾ ਸੀ ਉਹਦਾ, ਤੁਹਾਨੂੰ ਪਤਾ JNU ਦਾ ਇੱਕ ਵਿਵਾਦ ਹੈ, ਔਰ ਉਸ ਤਰ੍ਹਾਂ ਦਾ ਵਿਵਾਦ ਜਿਹੜਾ ਉਹ ਇੰਨਾ ਜ਼ਿਆਦਾ ਭਖਿਆ ਸੀਗਾ ਕਿ ਕੋਰਟ ਕਚਹਿਰੀ ਤੱਕ ਇਹਨਾਂ ਨੂੰ ਹਮਲੇ ਦਾ ਸ਼ਿਕਾਰ ਹੋਣਾ ਪਿਆ ਸੀ। ਪਰ ਬਾਅਦ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਠੰਡ ਢੰਡੋਰੇ ਦੇ ਵਿੱਚ ਚਲੀਆਂ ਗਈਆਂ ਸੀਗੀਆਂ। ਪਰ ਹੁਣ ਅਚਾਨਕ ਇਹ ਖਬਰ ਆ ਗਈ ਕਿ ਕਾਂਸਟੀਟਿਊਸ਼ਨਲ ਕਲੱਬ ਦੇ ਬਾਹਰ ਅੱਜ ਦਿੱਲੀ ਦੇ ਵਿੱਚ ਗੋਲੀਆਂ ਚੱਲੀਆਂ। ਕੋਈ ਕਹਿੰਦਾ 1 ਗੋਲੀ ਚੱਲੀ ਆ, ਕੋਈ ਕਹਿੰਦਾ 2 ਗੋਲੀਆਂ ਚੱਲੀਆਂ। ਵੈਸੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੁਛ IT ਸੈੱਲ ਵਾਲੇ ਆ ਜਾਂ ਇਹਨਾਂ ਦੇ ਸਮਰਥਕ ਆ, ਉਹ ਕਹਿੰਦੇ ਆ ਕਿ ਇਹ ਤੇ ਆਪ ਹੀ ਬਸ
ਹਮਦਰਦੀ ਲੈਣ ਦੇ ਮਾਰਿਆ ਇਹਨਾਂ ਨੇ ਸਾਰਾ ਪ੍ਰਪੰਚ ਰਚਿਆ ਵਾ। ਕੋਈ ਦਾਅਵਾ ਕਰੀ ਜਾਂਦਾ ਕਿ ਉੱਥੇ ਮੌਜੂਦ ਪੱਤਰਕਾਰ ਸੀ, ਇੱਕ ਉਹ ਆਪ ਦੱਸਦਾ ਕਿ ਉੱਥੇ ਜੀ ਇੱਕ ਕੁੜੀ ਨੂੰ ਲੈ ਕੇ ਦੋ ਮੁੰਡਿਆਂ ਦੇ ਦਰਮਿਆਨ ਕਤਲਬਾਜ਼ੀ ਹੋਈ ਤੇ ਗੋਲੀ ਚੱਲ ਗਈ ਉਹਨਾਂ ਦੀ ਆਪੋ ਵਿੱਚ ਦੀ, ਤੇ ਫਿਰ ਇਹ ਵੀ ਚੁੱਕ ਕੇ ਉੱਥੇ ਲਾਗੇ ਫਿਰਦੇ ਸੀਗੇ। ਇਹਨਾਂ ਨੇ ਵੀ ਦਾਅਵਾ ਕਰ ਦਿੱਤਾ ਕਿ ਸਾਡੇ ਤੇ ਗੋਲੀ ਚੱਲੀ ਆ। ਜਿੰਨੇ ਮੂੰਹ ਆਉਂਦੀਆਂ ਗੱਲਾਂ ਇਸ ਮਾਮਲੇ ਦੇ ਵਿੱਚ, ਪਰ ਜਿਹੜੇ ਕੁਝ ਪ੍ਰਤੱਖਦਰਸ਼ੀ ਆ, ਜਿਹੜੇ ਨਿਊਟਰਲ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ, ਉਹ ਕਹਿੰਦੇ ਆ ਕਿ ਖਾਲਿਦ ਉਮਰ ਤੇ ਬਕਾਇਦਾ ਹਮਲਾ ਕੀਤਾ ਗਿਆ। 3 ਜਣੇ ਆਏ ਸੀਗੇ, ਇੱਕ ਜਣੇ ਨੇ ਇਹਨੂੰ ਜੱਫਾ ਮਾਰਨ ਦਾ ਯਤਨ ਕੀਤਾ, ਦੂਜੇ ਨੇ ਡੋਬ ਦੇ ਗਿਆ, ਇੱਕ ਫਾਇਰ ਕੀਤਾ ਗਿਆ। ਪਰ ਦੱਸਦੇ ਆ ਕਿ ਪਹਿਲੀ ਗੋਲੀ ਨਹੀਂ ਚੱਲੀ, ਦੂਜੀ ਗੋਲੀ ਚਲਾਈ ਗਈ ਆ ਤੇ ਉਹ ਗੋਲੀ ਜਿਹੜੀ ਆ ਉਹ ਫਿਰ ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਚਲਾਈ। ਹਾਲਾਂਕਿ ਹਮਲਾਵਰ ਜਿਹੜੇ ਆ ਉਹ ਉੱਥੇ ਪਿਸਤੌਲ ਵੀ ਡੇਗ ਕੇ ਦੱਸਦੇ ਆ, ਪਿਸਤੌਲ ਵੀ ਬਰਾਮਦ ਹੋਇਆ। ਜੋ ਕੁਛ ਵੀ ਵਾਪਰਿਆ ਦੀ ਜਾਂਚ ਪੜਤਾਲ ਜਿਹੜੀ ਆ ਹੋਣੀ ਚਾਹੀਦੀ ਹੈ। ਦੇਸ਼ ਦੇ ਵਿੱਚ ਕੀ ਚੱਲਣ ਡਿਆ, ਕੱਲ ਦੀ ਖਬਰ ਸੀਗੀ ਕਿ ਮਹਾਰਾਸ਼ਟਰ ਦੇ ਵਿੱਚੋਂ ਬਹੁਤ ਵੱਡੇ ਪੱਧਰ ਤੇ ਬੰਬ, ਬਹੁਤ ਵੱਡੇ ਪੱਧਰ ਤੇ ਹਥਿਆਰ ਜਿਹੜੇ ਬਰਾਮਦ ਹੋਏ, 5-6 ਗ੍ਰਿਫਤਾਰੀਆਂ ਵੀ ਹੋਈਆਂ ਉੱਥੇ, ATS ਨੇ ਗ੍ਰਿਫਤਾਰੀਆਂ ਕੀਤੀਆਂ। ਪਰ ਇਹ ਸਾਰਾ ਕੁਛ ਹੈ ਜਿਹੜਾ ਮੀਡੀਆ ਦੇ ਵਿੱਚ ਨਹੀਂ ਆ ਰਿਹਾ, ਕਿਉਂਕਿ ਉਹ ਲੋਕ ਹਿੰਦੂਤਵੀ ਸੰਗਠਨ ਦੇ ਨਾਲ ਜੁੜੇ ਕਰਦੇ, ਉਹਨਾਂ ਤੇ ਇਸ ਤਰ੍ਹਾਂ ਦੇ ਹਮਲੇ ਟਾਰਗੇਟ ਜਿਹੜੇ ਆ ਉਹ ਕਿਉਂ ਕੀਤੇ ਜਾਂਦੇ, ਸਮਝ ਤੋਂ ਪਰੇ ਦੀ ਗੱਲ ਹੈ। ਪਰ ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਖਬਰ ਕਿਤੇ ਵੀ ਪੋਰਟਲ ਤੇ ਚੱਲੀ ਆ, ਉਹਦੇ ਹੇਠਾਂ ਜਾ ਕੇ ਤੁਸੀਂ ਜੇ ਕਮੈਂਟ ਪੜੋਗੇ ਨਾ, ਤੁਹਾਨੂੰ ਸਾਫ਼ ਹੀ ਨਜ਼ਰ ਆ ਜਾਏਗਾ ਕਿ ਇਸ ਦੇਸ਼ ਦੇ ਵਿੱਚ ਚੱਲਦਾ ਕੀ ਪਿਆ, ਯਾਨੀ ਟੋਲਰੈਂਸ ਕਿੰਨੀ ਕੁ ਰੱਖੀ ਜਾ ਰਹੀ ਆ। ਇੱਥੋਂ ਤੱਕ ਕਿਹਾ ਜਾ ਰਿਹਾ ਕਿ ਇਹੋ ਜਿਹੇ ਬੰਦੇ ਨੂੰ ਤੇ ਮਰ ਜਾਣਾ ਚਾਹੀਦਾ ਸੀ, ਮਾਰ ਦੇਣਾ ਚਾਹੀਦਾ ਸੀ। ਇੱਥੋਂ ਤੱਕ ਕਹਿ ਰਿਹਾ ਕਿ ਜੇ ਕਿਤੇ ਮੈਂ ਹੁੰਦਾ ਤੇ ਫਿਰ ਇਹ ਵਾਰ ਖਾਲੀ ਨਹੀਂ ਸੀ ਜਾਂਦਾ। ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨੀ ਨਫ਼ਰਤ ਭਰੀ ਹੈ ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਇੱਕ ਵਿਸ਼ੇਸ਼ ਵਿਚਾਰਧਾਰਾ ਦੇ ਉਲਟ ਇਹ ਨੌਜਵਾਨ ਵਿਚਾਰ ਰੱਖਦੇ ਆ। ਪਰ ਜੇ ਇਹ ਬੋਲਣਗੇ ਨਹੀਂ ਤਾਂ ਮੇਰੇ ਖਿਆਲ ਦੇ ਨਾਲ, ਜਿਵੇਂ ਜਾਰਜ ਬਰਨਾਰਡ ਸ਼ੋ ਨੇ ਕਿਹਾ ਸੀਗਾ ਨਾ ਕਿ ਜੇਕਰ ਬੋਲਣ ਦੀ ਆਜ਼ਾਦੀ ਖੋਹ ਲਈ ਜਾਏ ਤਾਂ ਸ਼ਾਇਦ ਗੂੰਗੇ ਤੇ ਮੌਨ ਬਣ ਕੇ ਅਸੀਂ ਉਸੇ ਤਰ੍ਹਾਂ ਦੇ ਹੋਵਾਂਗੇ ਜਿੱਦਾਂ ਇੱਕ ਭੇਡ ਨੂੰ ਬਲੀ ਲਈ ਲਿਜਾਇਆ ਜਾਂਦਾ। ਇਹ ਬੋਲਣ ਵਾਲੇ ਨੌਜਵਾਨ ਤੇ ਬੋਲਦੇ ਹੀ ਰਹਿਣਗੇ, ਮੇਰੇ ਖਿਆਲ ਦੇ ਨਾਲ ਬੋਲਦੇ ਰਹਿਣਾ ਵੀ ਚਾਹੀਦਾ। ਇਹ ਜਿਹੜੇ ਲੋਕ ਇਸ ਤਰ੍ਹਾਂ ਦੀ ਵਿਚਾਰਧਾਰਾ ਰੱਖਦੇ ਆ ਕਿ ਜੇ ਕੋਈ ਬੋਲੇ ਉਹਨੂੰ ਰਾਸ਼ਟਰ ਵਿਰੋਧੀ ਕਹਿ ਦਿਓ, ਤੇ ਜੇ ਕੋਈ ਬੋਲੇ ਨਾ ਤੇ ਫਿਰ ਉਹਨੂੰ ਚੱਕ ਕੇ ਪਿਸਤੌਲ ਤੇ ਪਾਰ ਹੀ ਬੁਲਾ ਦਿਓ। ਮੇਰੇ ਖਿਆਲ ਦੇ ਨਾਲ ਨਾ ਇਹ ਨੀਤੀ ਠੀਕ ਆ, ਨਾ ਇਹ ਵਿਚਾਰਧਾਰਾ ਠੀਕ ਆ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਅਮਿਤ ਸ਼ਾਹ ਦੇ ਦੁਆਰਾ ਜਿਹੜੀ ਚਿੱਠੀ ਸੀਗੀ 1 ਨੇਸ਼ਨ 1 ਇਲੈਕਸ਼ਨ ਵਾਲੀ, ਇੱਕ ਦੇਸ਼ ਇੱਕ ਚੋਣ ਵਾਲੀ, ਉਹ ਲਾ ਕਮਿਸ਼ਨ ਦੇ ਕੋਲ ਪਹੁੰਚੀ ਹੈ। ਦੇਖੋ, ਇਹਨਾਂ ਦੀ ਮਨਸ਼ਾ ਆਪਾਂ ਨੂੰ ਪਿਛਲੇ 1 ਸਾਲ ਤੋਂ ਹੀ ਨਜ਼ਰ ਆਉਂਦੀ ਪਈ ਆ, ਕਿਉਂਕਿ ਇਹ ਚਾਹੁੰਦੇ ਆ ਕਿ ਇੱਕੋ ਦਫਾ ਦੋਵੇਂ ਇਲੈਕਸ਼ਨ ਆ ਜਿਹੜੇ ਉਹ ਇਕੱਠੇ ਕਰਵਾ ਲਏ ਜਾਣ। ਮਤਲਬ ਕਿ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਜਿਹੜੀਆਂ ਵੋਟਾਂ ਨੇ ਉਹ ਇਕੱਠੀਆਂ ਪਵਾ ਲਈਆਂ ਜਾਣ। ਤਾਂ ਇਹ ਆਪਣੀ ਜੁਗਤ ਲਾ ਕੇ ਇਸ ਪ੍ਰਕਿਰਿਆ ਨੂੰ ਅਮਲ ਚ ਲਿਆਉਣ ਦਾ ਯਤਨ ਕਰਦੇ ਪਏ ਆ। ਯਤਨਸ਼ੀਲਤਾ ਇਹਨਾਂ ਦੀ ਜਾਰੀ ਆ। ਇਸ ਵਿਧੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਪਿੱਛੇ ਜੇ ਚੋਣ ਕਮਿਸ਼ਨ ਨੇ ਵੀ ਸੁਝਾਅ ਮੰਗੇ ਸੀਗੇ, ਉੱਥੇ ਕੁਝ ਪਾਰਟੀਆਂ ਯਾਨੀ ਅੱਧਾ ਕੁ ਦਰਜਨ ਦੇ ਕਰੀਬ ਪਾਰਟੀਆਂ ਜਿਹੜੀਆਂ ਉਹ ਇਸ ਹੱਕ ਦੇ ਵਿੱਚ ਸੀ, ਅਕਾਲੀਆਂ ਦੇ ਸਮੇਤ। ਅਕਾਲੀ ਵੀ ਉਸ ਕਲੱਬ ਦਾ ਹਿੱਸਾ ਸਨ ਜਿਸ ਕਲੱਬ ਨੇ ਕਿਹਾ ਸੀਗਾ ਕਿ ਨਹੀਂ ਜੀ, ਇਹ ਇਲੈਕਸ਼ਨ ਜਿਹੜੇ ਇਕੱਠੇ ਕਰਵਾ ਲਏ ਜਾਣੇ ਚਾਹੀਦੇ ਆ। ਉਹ 6 ਸਹਿਮਤ ਸਨ, ਜਦਕਿ ਉਹਨਾਂ ਦੇ ਉਲਟ ਮੇਰੇ ਖਿਆਲ ਦੇ ਨਾਲ 13 ਦੇ ਕਰੀਬ ਇਹੋ ਜਿਹੀਆਂ ਪਾਰਟੀਆਂ ਸਨ ਜਿਨ੍ਹਾਂ ਨੇ ਅਸਹਿਮਤੀ ਜਤਾਈ ਸੀ। ਤਾਂ ਅੱਗੇ ਜਾ ਕੇ ਹੁਣ ਕਿਉਂਕਿ ਸਮਾਂ ਬਹੁਤ ਸੀਮਤ ਰਹਿ ਗਿਆ, ਮੈਂ ਅੱਗੇ ਵੀ ਕਈ ਵਾਰ ਤੁਹਾਨੂੰ ਦੱਸ ਚੁੱਕਾ ਕਿ ਇਸ ਤਰ੍ਹਾਂ ਕਰਨਾ ਜਿਹੜਾ ਉਹ ਬਹੁਤ ਮੁਸ਼ਕਲ ਜਾਪਦਾ, ਕਿਉਂਕਿ ਇੱਕ ਤੇ ਹੈ ਕਿ ਜਿੱਦਾਂ ਹੁਣ ਗੈਰ ਭਾਜਪਾ ਸ਼ਾਸਤ ਸੂਬੇ ਆ, ਉਹ ਉੱਥੇ ਇਸ ਤਰ੍ਹਾਂ ਦਾ ਇਲੈਕਸ਼ਨ ਸਹਿਮਤੀ ਨਾਲ ਕਰਵਾਉਣਾ ਬਹੁਤ ਮੁਸ਼ਕਲ ਜਾਪਦਾ, ਜਿੱਦਾਂ ਬੰਗਾਲ ਆ, ਕਰਨਾਟਕ ਆ, ਪੰਜਾਬ ਆ ਜਾਂ ਹੋਰ ਸੂਬੇ ਜਿੱਥੇ ਗੈਰ ਭਾਜਪਾ ਸ਼ਾਸਤ ਸਰਕਾਰਾਂ ਚੱਲਦੀਆਂ ਪਈਆਂ। ਦੂਸਰਾ ਹੈ ਕਿ ਜਿਹੜੀਆਂ ਲੋਕਲ ਪਾਰਟੀਆਂ ਉਹ ਕਦੇ ਵੀ ਸਹਿਮਤ ਨਹੀਂ ਹੋਣਗੀਆਂ, ਕਿਉਂਕਿ ਉਹਨਾਂ ਨੂੰ ਪਤਾ ਕਿ ਕੌਮੀ ਮੁੱਦਿਆਂ ਦੇ ਪਰਛਾਵੇਂ ਹੇਠ ਸਾਡੇ ਲੋਕਲ ਮੁੱਦੇ ਆ ਜਿਹੜੇ ਉਹਨਾਂ ਨੇ ਰੋਲ ਖੋਲ ਜਾਣਾ, ਉਹ ਕਦੇ ਵੀ ਸਹਿਮਤ ਨਹੀਂ ਹੋਣਗੇ। ਇਹ ਤੋਂ ਇਲਾਵਾ ਜੇ ਮੰਨ ਲਓ ਸਾਰੀਆਂ ਚੀਜ਼ਾਂ ਠੀਕ ਹੁੰਦੀਆਂ ਨੇ, ਸਭ ਕੁਝ ਫਿੱਟ ਬੈਠਦਾ, ਤਾਂ ਫਿਰ ਵੀ ਸੰਵਿਧਾਨਕ ਸੋਧਾਂ ਬਹੁਤ ਕਰਨੀਆਂ ਪੈਣਗੀਆਂ। ਤਾਂ ਸੰਵਿਧਾਨਕ ਸੋਧਾਂ ਜਿਹੜੀਆਂ ਉਹ ਇੰਨੀ ਜਲਦੀ ਤੱਕ ਫਟ ਕਰਵਾ ਲਈਆਂ ਜਾਣਗੀਆਂ, ਮੇਰੇ ਖਿਆਲ ਦੇ ਨਾਲ ਬਹੁਤ ਮੁਸ਼ਕਲ ਟਾਸਕ ਆਊਗੀ। ਖੈਰ, ਹੁਣ ਇਹਨਾਂ ਨੇ ਫਿਰ ਆਖਰੀ ਜਿਹੜਾ ਉਹਦਾ ਖੇਡ ਦਿੱਤਾ, ਲਾ ਕਮਿਸ਼ਨ ਨੂੰ ਚਿੱਠੀ ਭੇਜ ਦਿੱਤੀ ਹੈ। ਉਹਦੇ ਵਿੱਚ ਇਹਨਾਂ ਦਾ ਜਿਹੜਾ ਇੱਕ ਵਫਦ ਉੱਥੇ ਗਿਆ, ਉਹਨਾਂ ਨੇ ਫਾਇਦੇ ਗਿਣਾਏ। ਫਾਇਦੇ ਉਹੀ ਆਪਾਂ ਜਿਹੜੇ ਲੰਮੇ ਸਮੇਂ ਤੋਂ ਆਪ ਵੀ ਗਿਣਾਉਂਦੇ ਮਨਾਉਂਦੇ ਰਹੇ ਹਾਂ ਕਿ ਜੇ ਇਸ ਤਰ੍ਹਾਂ ਲਾਗੂ ਕਰ ਦਿੱਤਾ ਜਾਂਦਾ ਤਾਂ ਫਿਰ ਬਹੁਤ ਸਾਰਾ ਖਰਚਾ ਬਚ ਸਕਦਾ। ਜਿਹੜਾ ਆਏ ਦਿਨ ਇੱਥੇ ਕੋਡ ਆਫ ਕੰਡਕਟ ਲੱਗਦਾ, ਇਹਦੇ ਤੋਂ ਬਚਿਆ ਜਾ ਸਕਦਾ। ਜੋ ਬਹੁਤ ਵੱਡੀ ਮੈਨ ਪਾਵਰ ਜਿਹੜੀ ਆ ਉਹ ਇਲੈਕਸ਼ਨਾਂ 'ਚ ਝੁਮਕੀ ਜਾਂਦੀ ਆ,
ਉਹਦੇ ਤੋਂ ਬਚਿਆ ਜਾ ਸਕਦਾ। ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਹੁਣ ਜਿੱਦਾਂ ਭਾਜਪਾ ਇਹ ਚਾਹੁੰਦੀ ਹੈ ਕਿ ਇਸ ਤਰ੍ਹਾਂ ਦਾ ਇਲੈਕਸ਼ਨ ਨੇਪਰੇ ਚੜਿਆ ਜਾਵੇ, ਤਾਂ ਫਿਰ ਉਹਨਾਂ ਸਰਕਾਰਾਂ ਦਾ ਕੀ ਬਣੂਗਾ ਜਿਹੜੀਆਂ 1.5 ਸਾਲ ਪਹਿਲਾਂ ਹੋਣ ਚਾਹੀਆਂ, ਜਾਂ ਫਿਰ ਇਹਨਾਂ ਨੂੰ ਦੂਸਰੇ ਟਰਮ ਚ, ਭਾਵ ਇਹ ਹੈ ਜਿਹੜਾ ਅੱਗੇ 2024 ਦਾ ਇਲੈਕਸ਼ਨ ਆਊਗਾ, ਉਦੋਂ ਇਹਨਾਂ ਨੂੰ ਨਾਲ ਲਾਇਆ ਜਾਵੇ ਉਸ ਇਲੈਕਸ਼ਨ ਚ। ਤੇ ਜੇ ਇਸ ਇਲੈਕਸ਼ਨ ਚ ਨਾਲ ਲਾਉਣਾ ਤੇ ਫਿਰ ਇਹਨਾਂ ਦੀ ਜਿਹੜੀ ਮਿਆਦ ਆ ਉਹ ਤੇ ਬਿਲਕੁਲ ਘੱਟ ਰਹੂਗੀ। ਤਾਂ ਜੇ ਉਸ ਮਿਆਦ ਤੱਕ ਲੈ ਜਾਣਾ ਤੇ ਫਿਰ ਇਹਨਾਂ ਨੂੰ 1 ਸਾਲ ਦਾ ਟਰਮ ਜਿਹੜੀ ਆ ਉਹ ਵਧਾ ਕੇ ਦੇਣੀ ਪਊਗੀ। ਸੋ ਇਹ ਕਿਸ ਤਰ੍ਹਾਂ ਹੋਊਗਾ? ਇਹਨਾਂ ਚੀਜ਼ਾਂ ਦਾ ਨਿਸਤਾਰਾ ਕਰਨ ਦੀ ਬਜਾਏ ਇਹਨਾਂ ਚੀਜ਼ਾਂ ਨੂੰ ਸਾਫ਼ ਕਰਨ ਦੀ ਥਾਂ ਤੇ ਭਾਰਤੀ ਜਨਤਾ ਪਾਰਟੀ ਦੀ ਇੱਕੋ ਇੱਕ ਰਾਟ ਆ ਕਿ ਕਿਸੇ ਤਰੀਕੇ ਨਾਲ ਇਹ ਇਲੈਕਸ਼ਨ ਜਿਹੜੇ ਇਕੱਠੇ ਹੋ ਜਾਣ। ਤਾਂ ਸ਼ਾਇਦ ਰਾਜ ਕਰਨਵੀਰ ਸਿੰਘ ਜੀ ਉਹ ਇਸ ਕਰਕੇ ਇਹਨਾਂ ਦੇ ਅੰਦਰ ਕਾਹਲੀ ਮੱਚੀ ਹੋਈ ਆ, ਕਿਉਂਕਿ ਇਹ ਨਹੀਂ ਚਾਹੁੰਦੇ ਕਿ ਇਹ ਜਿਹੜਾ ਇਲੈਕਸ਼ਨ 2019 ਚ ਮਿਤੀ ਮਿਆਦ ਤੇ ਹੋਣਾ, ਮਈ ਦੇ ਵਿੱਚ ਜਦੋਂ ਨਵੀਂ ਸਰਕਾਰ ਬਣਨੀ ਹੈ, ਜਿਹੜੀ ਇਹਨਾਂ ਦੀ ਟਰਮ ਪੂਰੀ ਆ ਮਈ ਦੇ ਵਿੱਚ ਹੋਣੀ ਹੈ ਜਾ ਕੇ, ਤਾਂ ਇਹ ਨਹੀਂ ਚਾਹੁੰਦੇ ਕਿ ਉਦੋਂ ਇਲੈਕਸ਼ਨ ਹੋਵੇ, ਕਿਉਂਕਿ ਰਸਤੇ ਦੇ ਵਿੱਚ 2 ਵੱਡੇ ਬੈਰੀਅਰ ਪੈ ਜਾਣੇ ਆ, ਰਾਜਸਥਾਨ ਤੇ ਮੱਧ ਪ੍ਰਦੇਸ਼। ਇਹ ਨਹੀਂ ਚਾਹੁੰਦੇ ਕਿ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਨਤੀਜੇ ਜਿਹੜੇ ਉਹ ਲੈ ਕੇ ਭਾਰਤੀ ਜਨਤਾ ਪਾਰਟੀ 2019 ਦੇ ਇਲੈਕਸ਼ਨ ਜਿੱਤੇ। ਤੁਸੀਂ ਸੋਚੋ ਦਸੰਬਰ ਤੇ ਇਲੈਕਸ਼ਨ ਹੋਣੇ ਆ ਤੇ ਦਸੰਬਰ ਦੇ ਵਿੱਚ ਹੀ ਲੋਕ ਸਭਾ ਦਾ ਅਖਾੜਾ ਵਗਿਆ ਹੋਊਗਾ, ਤਾਂ ਉੱਥੇ ਸਿੱਟੇ ਨੈਗੇਟਿਵ ਆਉਂਦੇ ਆ ਭਾਰਤੀ ਜਨਤਾ ਪਾਰਟੀ ਦੇ, ਤਾਂ ਉਸ ਸੂਰਤ ਦੇ ਵਿੱਚ ਅੱਧੀ ਲੜਾਈ ਦਾ ਫੈਸਲਾ ਤੇ ਉੱਥੇ ਹੋ ਜਾਣਾ। ਜੀ 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 ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਭਗਵੰਤ ਮਾਨ ਨੂੰ ਘੇਰਿਆ ਗਿਆ। ਭਗਵੰਤ ਮਾਨ ਦੇ ਥੱਲੇ ਵੀ ਕਮੈਂਟ ਇਹੋ ਜਿਹੇ ਆਉਂਦੇ ਪਏ ਆ ਕਿ ਡਲਾ ਤੋਂ ਡਲਾ ਹੋਤਾ ਹੈ, ਇਹ ਵੀ ਸਕਾ ਕਿਸੇ ਕਾ ਭਲਾ ਹੋਤਾ ਹੈ। ਸੋ ਭਗਵੰਤ ਮਾਨ ਜੀ ਕਦੇ ਡਾਇਲੌਗ ਬੋਲਿਆ ਕਰਦੇ ਸੀ ਕਿ ਨਾ, ਡਲੇ ਤੋਂ ਡਲੇ ਹੋਤੇ ਕਿਆ ਪਤਾ ਕਿਧਰ ਸੇ ਚਲੇ ਹੋਤੇ ਹੈ। ਸੋ ਅੱਜ ਉਹੀ ਹਾਲ ਬਣਿਆ ਪਿਆ ਭਗਵੰਤ ਮਾਨ ਦੇ ਨਾਲ। ਕਾਫੀ ਕੁਛ ਉਸੇ ਤਰ੍ਹਾਂ ਦਾ ਹੀ ਵਾਪਰਦਾ ਪਿਆ ਜਿਸ ਤਰ੍ਹਾਂ ਦੇ ਵਾਪਰਦੇ ਵਰਤਾਰਿਆਂ ਨੂੰ ਇਹ ਮਜ਼ਾਕ ਬਣਾਇਆ ਕਰਦੇ ਸੀਗੇ ਕਿ ਸੁਖਬੀਰ ਬਾਦਲ ਨੂੰ ਮੈਂ ਚੈਲੰਜ ਕਰਦਾ ਕਿ 5 ਮਿੰਟ ਉਹ ਮੋੜ ਤੇ ਖੜ ਕੇ ਵਿਖਾਵੇ, ਉਹਦਾ ਹਾਲ ਲੋਕਾਂ ਨੇ ਗੱਦਾਫੀ ਵਰਗਾ ਕਰ ਦੇਣਾ। ਇਸ ਤਰ੍ਹਾਂ ਦੀਆਂ ਤੰਜ਼ਾਂ ਕੱਸੀਆਂ ਜਾਂਦੀਆਂ ਸੀਗੀਆਂ। ਪਰ ਮੇਰੇ ਖਿਆਲ ਦੇ ਨਾਲ ਭਗਵੰਤ ਮਾਨ ਨੂੰ ਵੇਖ ਕੇ ਸਮੇਂ ਤੋਂ ਡਰ ਲੱਗਣਾ ਚਾਹੀਦਾ ਕਿ ਕਿਹੋ ਜਿਹਾ ਸਮਾਂ ਸੀਗਾ 1.5 ਸਾਲ ਪਹਿਲਾਂ ਭਗਵੰਤ ਮਾਨ ਦੀ ਚੜ੍ਹਾਈ। ਅੱਜ ਦੇ ਹਾਲਾਤ ਜਿਹੜੇ ਆ ਉਹ ਭਗਵੰਤ ਮਾਨ ਦੇ ਪ੍ਰਤੀਕੂਲ ਇੰਨੇ ਜ਼ਿਆਦਾ ਕਿ ਆਪਣੇ ਹੀ ਇਲਾਕੇ ਦੇ ਵਿੱਚ ਵਿਰੋਧਤਾ ਹੋਣ ਰਹੀ ਆ। ਖੈਰ ਅੱਜ ਇਹ ਗਏ ਸੀਗੇ ਕੁਛ ਪਿੰਡਾਂ ਦੇ ਵਿੱਚ, ਹਾਲਾਂਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਗਏ ਆ ਭਗਵੰਤ ਮਾਨ ਦੇ ਸਾਹਮਣੇ ਤੇ ਇਕੱਠ ਵੀ ਬਹੁਤ ਹੋਇਆ, ਪਰ ਮਹਿਲ ਕਲਾਂ ਦੇ ਵਿੱਚ ਅੱਜ ਇਹਨਾਂ ਦੀ ਗੱਡੀ ਨੂੰ ਘੇਰਿਆ ਗਿਆ, ਫਿਰ ਖੂਬ ਨਾਅਰੇਬਾਜ਼ੀ ਹੋਈ। ਤੇ ਜਿਹੜੇ ਕਹਿੰਦੇ ਸੀਗੇ ਕਿ ਸਾਡੇ ਬਾਡੀਗਾਰਡ ਸਾਡੇ ਲੋਕ ਹੀ ਆ, ਤੇ ਉੱਥੇ ਫਿਰ ਇਹਨਾਂ ਦੇ ਜਿਹੜੇ ਬਾਉਂਸਰ ਟਾਈਪ ਬਾਡੀਗਾਰਡ ਸੀਗੇ ਉਹ ਇਹਨਾਂ ਦੇ ਵਰਕਰਾਂ ਨੂੰ ਧੱਕਾ ਮੁੱਕੀ ਕਰਕੇ ਤੇ ਕਾਰ ਭਜਾ ਕੇ ਲੈ ਗਏ। ਪਰ ਭਗਵੰਤ ਮਾਨ ਕਾਰ ਚੋਂ ਬਾਹਰ ਨਿਕਲ ਕੇ ਉਹਨਾਂ ਨੂੰ ਸੰਤੁਸ਼ਟ ਨਹੀਂ ਕਰਵਾ ਸਕਿਆ। ਅੰਦਰ ਬੈਠਾ ਹੀ ਬਸ ਆਖੀ ਜਾਂਦਾ ਸੀਗਾ ਕਿ ਛੱਡੋ ਖੜਾ ਕਰਾਂਗੇ ਗੱਲ ਕਰਾਂਗੇ। ਤਾਂ ਆਹ ਸਭ ਕੁਛ ਵਾਪਰਦਾ ਪਿਆ। ਉਹਦਾ ਭਗਵੰਤ ਮਾਨ ਨੇ ਜੋ ਥੋੜੇ ਜਿਹੇ ਆਪਣੇ ਸੁਰ ਨਰਮ ਜ਼ਰੂਰ ਕੀਤੇ। ਭਗਵੰਤ ਮਾਨ ਕਹਿੰਦਾ ਵਾ ਕਿ ਦੇਖੋ ਇਹ ਆਪਸ ਦੇ ਵਿੱਚ ਝਗੜੇ ਆ ਜਿਹੜੇ ਉਹ ਕਰਦੇ ਆ, ਇਹ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਝਗੜੇ ਚੱਲਦੇ ਹੁੰਦੇ ਆ, ਪਾਰਟੀ ਦਾ ਅੰਦਰੂਨੀ ਮਾਮਲਾ ਜਲਦੀ ਨਿਪਟ ਜਾਊਗਾ। ਯਾਨੀ ਤੇਵਰ ਜਿਹੜੇ ਆ ਥੋੜੇ ਢਿੱਲੇ ਹੋਏ ਆ, ਪਰ ਭਗਵੰਤ ਮਾਨ ਨੇ ਅਸਲ ਤਸਵੀਰ ਅੱਜ ਜ਼ਰੂਰ ਵੇਖੀ ਆ ਕਿ ਗਰਾਊਂਡ ਤੇ ਇਹਨਾਂ ਦੀ ਜਿਹੜੀ ਪਾਰਟੀ ਆ ਉਹ ਆਪਣੀਆਂ ਕੀਤੀਆਂ ਗਲਤੀਆਂ ਕਰਕੇ ਕਿੱਥੇ ਚਲੇ ਗਈ ਆ। ਤਾਂ ਮੇਰੇ ਖਿਆਲ ਦੇ ਨਾਲ ਜਿਹੜੀਆਂ ਗਲਤੀਆਂ ਨੇ ਉਹਨਾਂ ਗਲਤੀਆਂ ਨੂੰ ਜਦੋਂ ਆਪਾਂ ਲਿਸਟਡ ਕਰਾਂਗੇ ਤਾਂ ਮੇਰੇ ਖਿਆਲ ਦੇ ਨਾਲ ਸਭ ਤੋਂ ਜ਼ਿਆਦਾ ਜੇ ਕਿਸੇ ਨੇ ਗਲਤੀਆਂ ਕੀਤੀਆਂ ਤੇ ਉਹਨਾਂ ਦੇ ਵਿੱਚ ਭਗਵੰਤ ਮਾਨ ਦਾ ਸ਼ੁਮਾਰ ਜ਼ਰੂਰ ਹੋਊਗਾ। ਸੋ ਭਗਵੰਤ ਮਾਨ ਨੂੰ ਆਪ ਦੇਖਣਾ ਚਾਹੀਦਾ ਤੇ ਇਹ ਕਹਿੰਦੇ ਆ ਕਿ ਅਨੁਸ਼ਾਸਨ ਕੋਈ ਚੀਜ਼ ਹੁੰਦਾ ਪਾਰਟੀ ਦੇ ਅੰਦਰ। ਸੁਖਪਾਲ ਖਹਿਰਾ ਅਨੁਸ਼ਾਸਨ ਤੋੜਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਗਾ, ਉਹ ਕਈ ਵਾਰ ਤੋੜ ਜਾਂਦਾ, ਪਰ ਇਹਨਾਂ ਨੇ ਜੋ ਅਨੁਸ਼ਾਸਨ ਤੋੜਿਆ, ਜਿੱਦਾਂ ਦੀ ਵੀਡੀਓ ਵਾਇਰਲ ਹੋਈ, ਆਡੀਓ ਵਾਇਰਲ ਹੋਈ ਆ ਆਪਣੇ ਬੰਦਿਆਂ ਨੂੰ ਹਰਾਉਣ ਖਾਤਰ, ਇਹ ਉਹੀ ਭਗਵੰਤ ਮਾਨ ਆ ਜਿਨ੍ਹਾਂ ਨੇ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਨੂੰ ਇਹ ਦੋਸ਼ ਲਾ ਕੇ ਕੱਢਤਾ ਸੀ ਪਾਰਟੀ ਚੋਂ ਕਿ ਇਹਨਾਂ ਨੇ ਪਾਰਟੀ ਦੇ ਵਿਧਾਇਕਾਂ ਨੂੰ ਹਰਾਉਣ ਲਈ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ। ਹਾਲਾਂਕਿ ਉੱਥੇ 17 ਚੋਂ 67 ਲੈ ਗਏ ਸਨ ਤੇ ਫਿਰ ਵੀ ਜਦੋਂ ਕਿ ਉਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ ਸੀਗਾ ਤੇ ਉਹਨਾਂ ਤੇ ਅਨੁਸ਼ਾਸਨਾਤਮਕ ਕਾਰਵਾਈ ਕਰ ਦਿੱਤੀ। ਹੁਣ ਇਹਨਾਂ ਦੀ ਆਡੀਓ ਵੀ ਸਾਹਮਣੇ ਆ ਗਈ ਆ ਤੇ ਇਹ ਤਾਂ ਵੀ ਅਨੁਸ਼ਾਸਨਾਤਮਕ ਕਾਰਵਾਈ ਦਾ ਨਾਂ ਨਹੀਂ ਲੈਂਦੇ, ਦੂਜਿਆਂ ਨੂੰ ਸ਼ੀਸ਼ਾ ਦਿਖਾਉਂਦੇ ਇੱਕ ਅਨੁਸ਼ਾਸਨ ਕੀ ਚੀਜ਼ ਹੁੰਦੀ ਆ। ਸੋ ਅਨੁਸ਼ਾਸਨ ਦੀ ਪਾਠਸ਼ਾਲਾ ਇਹਨਾਂ ਸਾਰਿਆਂ ਨੂੰ ਜੁਆਇਨ ਕਰ ਲੈਣੀ ਚਾਹੀਦੀ ਆ। ਉਹਦਾ ਜੋ ਹਾਲਾਤ ਇਹਨਾਂ ਦੇ ਬਣੇ ਪਏ ਆ, ਮੈਂ ਨਹੀਂ ਸਮਝਦਾ ਕਿ ਉਹ ਖਹਿਰਾ ਗਰੁੱਪ ਲਈ ਜਾਂ ਭਗਵੰਤ ਮਾਨ ਗਰੁੱਪ ਲਈ ਜਾਂ ਕੇਜਰੀਵਾਲ ਗਰੁੱਪ ਲਈ, ਉਹ ਕਿਸੇ ਵੀ ਗਰੁੱਪ ਲਈ ਸੁਖਾਵੇਂ। ਉਹ ਹਾਲਾਤ ਇਹਨਾਂ ਲਈ
ਇਹੋ ਜਿਹੇ ਬਣ ਗਏ ਕਿ ਆਪਣੇ ਆਪ ਹੀ ਇੱਕ ਮਜ਼ਾਕ ਜਿਹਾ ਬਣ ਗਿਆ। ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ, ਕਹਿੰਦੇ MP ਕੋਟੇ ਦੀਆਂ ਗ੍ਰਾਂਟਾਂ ਨੂੰ ਲੈ ਕੇ ਅਕਾਲੀ ਤੇ ਕਾਂਗਰਸੀ ਆਮੋ ਸਾਹਮਣੇ। ਦੇਖੋ, MP ਕੋਟੇ ਦੀਆਂ ਗ੍ਰਾਂਟਾਂ ਜਿਹੜੀਆਂ ਹੁੰਦੀਆਂ ਨੇ ਨਾ, ਉਹਦੇ ਵਿੱਚ ਇੱਕ ਪ੍ਰਬੰਧ ਇਸ ਤਰ੍ਹਾਂ ਦਾ ਵੀ ਹੁੰਦਾ ਕਿ ਕੋਈ ਵੀ MP ਹੈ ਜਿਹੜਾ, ਉਹ ਆਪਣੇ ਲੋਕ ਸਭਾ ਹਲਕੇ ਤੋਂ ਬਾਹਰ ਗ੍ਰਾਂਟ ਦੇ ਸਕਦਾ। ਜਿੱਦਾਂ ਤੁਹਾਨੂੰ ਯਾਦ ਹੋਣਾ ਕਿ ਸੁਖਬੀਰ ਬਾਦਲ ਨੇ ਸਨਾਵਰ ਸਕੂਲ ਨੂੰ 1 ਕਰੋੜ ਰੁਪਏ ਦੀ ਗ੍ਰਾਂਟ ਦੇ ਦਿੱਤੀ ਸੀ ਆਪਣੇ ਕੋਟੇ ਦੇ ਵਿੱਚੋਂ। ਉਹਦਾ ਰੌਲਾ ਪੈ ਗਿਆ ਸੀਗਾ। ਸੋ ਉਹਦਾ ਬਹੁਤ ਜ਼ਿਆਦਾ ਰੌਲਾ ਪਿਆ ਸੀਗਾ ਕਿ ਸਨਾਵਰ ਸਕੂਲ ਨੂੰ ਗ੍ਰਾਂਟ ਦੇਣ ਦਾ ਕੀ ਤੁਕਿਆ। ਤਾਂ ਇਸੇ ਤਰ੍ਹਾਂ ਦਾ ਹੀ ਮਾਮਲਾ ਜਿਹੜਾ ਉਹ ਇੱਕ ਕਾਂਗਰਸੀ ਨੇ ਪਖਾ ਦਿੱਤਾ। ਉਸ ਮੈਂਬਰ ਪਾਰਲੀਮੈਂਟ ਦਾ ਨਾਂ ਆ ਗੁਰਜੀਤ ਔਜਲਾ। ਗੁਰਜੀਤ ਔਜਲਾ ਕਿਉਂਕਿ ਮੈਂਬਰ ਪਾਰਲੀਮੈਂਟ ਹੈ, ਹਰੇਕ ਮੇਰੇ ਖਿਆਲ ਦੇ ਨਾਲ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਨੂੰ ਵੀ ਇਸ ਤਰ੍ਹਾਂ ਦੀ ਇਜਾਜ਼ਤ ਹੁੰਦੀ ਆ। ਵਿਧਾਇਕ ਮੰਤਰੀ ਆ ਜਿਹੜੇ, ਉਹਨਾਂ ਨੂੰ ਵੀ ਕੁਛ ਨਾ ਕੁਛ ਇਸ ਤਰ੍ਹਾਂ ਦੇ ਅਖਤਿਆਰੀ ਫੰਡ ਦੇ ਵਿੱਚੋਂ ਫੰਡ ਦੇਣ ਦੀ ਇਜਾਜ਼ਤ ਹੁੰਦੀ ਹੈ। ਤਾਂ ਗੁਰਜੀਤ ਔਜਲਾ ਨੇ ਕੀ ਕੀਤਾ ਕਿ ਗੋਲਫ ਕੋਰਟ ਵਾਸਤੇ ਕੁਛ ਲੱਖ ਰੁਪਈਆ ਜਿਹੜੀ ਉਹ ਗ੍ਰਾਂਟ ਦੇ ਦਿੱਤੀ ਸੀ ਚੰਡੀਗੜ੍ਹ ਦੇ ਵਿੱਚ। ਉਹਦਾ ਬਹੁਤ ਜ਼ਿਆਦਾ ਵਿਵਾਦ ਭਖ ਗਿਆ। ਫਿਰ ਤੁਹਾਨੂੰ ਪਤਾ ਕਿ ਮਾਝੇ ਦਾ ਮਸਲਾ ਹੋਵੇ ਤੇ ਮਜੀਠੀਆ ਨਾ ਬੋਲੇ ਬਿਨਾਂ ਉਹ ਰਹਿ ਨਹੀਂ ਸਕਦਾ, ਸੁਣੇ ਬਿਨਾਂ ਵੀ ਨਹੀਂ ਰਹਿ ਸਕਦਾ। ਤਾਂ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਇਸ ਮਾਮਲੇ ਦੇ ਮੁਤਲਕ। ਤਾਂ ਉਹਦੇ ਜਵਾਬ ਦੇ ਵਿੱਚ ਗੁਰਜੀਤ ਔਜਲਾ ਬੋਲਿਆ ਕਿ ਪਹਿਲਾਂ ਆਪਣੇ ਜੀਜੇ ਦਾ ਹਿਸਾਬ ਕਿਤਾਬ ਦੇ। ਤੇ ਉਹਨੇ ਸਨਾਵਰ ਨੂੰ 1 ਕਰੋੜ ਰੁਪਏ ਦੀ ਗ੍ਰਾਂਟ ਕਾਤੋਂ ਦਿੱਤੀ ਤੇ ਫਿਰ ਮੇਰੇ ਖਿਲਾਫ ਬੋਲੀ। ਹਾਲਾਂਕਿ ਗੁਰਜੀਤ ਸਿੰਘ ਔਜਲਾ ਜਿਹੜੇ ਆ ਉਹ ਤਰਕ ਦਿੰਦੇ ਨਜ਼ਰ ਆਏ। ਉਹ ਕਹਿੰਦੇ ਆ ਕਿ ਦੇਖੋ, ਮੈਂ ਇਹ ਖੇਡਾਂ ਨੂੰ ਪ੍ਰਫੁੱਲਤ ਕਰਨ ਵਾਸਤੇ ਇਹ ਗ੍ਰਾਂਟ ਜਿਹੜੀ ਆ ਉਹ ਉੱਥੇ ਦਿੱਤੀ ਆ, ਕਿਉਂਕਿ ਇੱਥੇ ਗੋਲਫ ਖੇਡਦੇ ਆ ਖਿਡਾਰੀ, ਬਹੁਤ ਵੱਡੇ ਵੱਡੇ ਇੱਥੋਂ ਨਿਕਲਦੇ ਆ, ਔਰ ਇਸ ਤੋਂ ਇਲਾਵਾ ਸਾਬਕਾ ਫੌਜੀ ਉੱਥੇ ਜਾ ਕੇ ਗੋਲਫ ਦਾ ਆਨੰਦ ਲੈਂਦੇ ਆ। ਸੋ ਇਸ ਕਰਕੇ ਮੈਂ ਖੇਡਾਂ ਨੂੰ ਪ੍ਰਫੁੱਲਤ ਕਰਨ ਵਾਸਤੇ ਤੇ ਜਿਹੜੀ ਸਾਰੀ ਗ੍ਰਾਂਟ ਦਿੱਤੀ ਆ। ਪਰ ਗੁਰਜੀਤ ਸਿੰਘ ਔਜਲਾ ਜੀ ਭੁੱਲਦੇ ਆ ਕਿ ਸਾਡੇ ਇੱਥੇ ਅੱਜ ਹੀ ਟ੍ਰਿਬਿਊਨ ਦੇ ਵਿੱਚ ਜੇ 2 ਨੰਬਰ ਪੰਨਾ ਤੁਸੀਂ ਖੋਲੋਗੇ, ਉਹਦੇ ਅੰਦਰ ਕਿੰਨੀਆਂ ਕਹਾਣੀਆਂ ਨਿਕਲ ਗਈਆਂ, ਕਿੰਨੀਆਂ ਬੱਚੀਆਂ ਨੇ। ਯੋਗਾ ਜਿਹੜਾ ਕਿ ਮਾਨਸਾ ਦੇ ਲਾਗੇ ਆ ਬਠਿੰਡਾ ਜ਼ਿਲ੍ਹੇ ਦੇ ਵਿੱਚ, ਤਾਂ ਉੱਥੇ ਕੀ ਆ ਕਿ ਇੱਕ ਬੱਚੀ 5 ਵਾਰ ਨੈਸ਼ਨਲ ਖੇਡ ਕੇ ਆਈ ਹੈ ਨੈਟਬਾਲ ਦੇ ਵਿੱਚ, ਤੇ ਉਹ ਇੱਕ ਕਮਰੇ ਦੇ ਵਿੱਚ ਰਹਿੰਦਾ ਸਾਰਾ ਪਰਿਵਾਰ। ਤਾਂ ਇੱਕ ਕੁੜੀ ਇਸ ਤਰ੍ਹਾਂ ਦੀ ਆ ਜਿਹੜੀ ਕਿ ਕੌਮੀ ਪੱਧਰ ਦੀ ਖਿਡਾਰਨ ਆ, ਉਹ ਇੱਕ ਝੁੱਗੀ 'ਚ ਰਹਿੰਦੀ ਆ। ਜਦੋਂ ਮੀਂਹ ਵਰਸਦਾ ਤੇ ਝੁੱਗੀ ਜਿਹੜੀ ਉਹ ਟਿਪ ਟੁੱਪ ਚੋਂਦੀ ਆ। ਸੋ ਸਾਡੀਆਂ ਖਿਡਾਰਨਾਂ ਦਾ ਇਹੋ ਜਿਹਾ ਹਾਲ ਹੈ। ਤੇ ਚੰਡੀਗੜ੍ਹ ਵਰਗੇ ਪ੍ਰਸ਼ਾਸਨ ਵਾਸਤੇ ਜਿਹੜੀ ਗ੍ਰਾਂਟ ਉਹ ਉੱਥੇ ਜਾਰੀ ਕਰ ਦਿੱਤੀ ਜਾਂਦੀ ਹੈ, ਜਿੱਥੇ ਮੇਰੇ ਖਿਆਲ ਦੇ ਨਾਲ ਸਧਾਰਨ ਬੰਦਾ ਤੇ ਗੋਲਫ ਦਾ ਕੋਰਟ ਵੇਖਣ ਚੱਲ ਜੇ। ਪਹਿਲੀ ਗੱਲ, ਸਾਡੇ ਪੰਜਾਬੀਆਂ ਨੂੰ ਬਹੁਤਿਆਂ ਨੂੰ ਪਤਾ ਹੀ ਨਹੀਂ ਕਿ ਉਹ ਗੋਲਫ ਹੁੰਦੀ ਕੀ, ਉਹ ਕੁੰਡੀ ਜੀ ਕਿੱਦਾਂ ਮਾਰਦੇ ਆ। ਬਹੁਤਿਆਂ ਨੂੰ ਤੇ ਪਤਾ ਹੀ ਨਹੀਂਗਾ ਕਿ ਉਹ ਕਿਹੜੇ ਮੋਹਰੇ ਦੇ ਚ ਪਾਉਣੀ ਹੁੰਦੀ ਆ। ਸੋ ਇਹ ਪਤਾ ਨਹੀਂ ਕਿਹੜੀ ਖੇਡ ਦਾ ਜ਼ਿਕਰ ਕਰਦੇ ਆ। ਉਹਦਾ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ, ਕੋਈ ਦੋ ਰਾਏ ਨਹੀਂ ਹੈ ਕਿ ਇਹਨਾਂ ਕੋਲ ਅਖਤਿਆਰੀ ਫੰਡ ਹੁੰਦੇ ਆ, ਆਪਣੇ ਅਖਤਿਆਰ ਨਾਲ ਕਿਤੇ ਵੀ ਦੇ ਸਕਦੇ ਆ। ਪਰ ਰੌਲਾ ਇਹ ਆ ਕਿ ਕੀ ਉਹ ਸਾਰਥਕ ਵਰਤੋਂ ਕੀਤੀ ਜਾ ਰਹੀ ਹੈ, ਸਾਰਥਕ ਚੀਜ਼ਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ, ਹਾਲਾਂਕਿ ਠੀਕ ਹੈ ਹਰੇਕ ਦਾ ਅਧਿਕਾਰ ਹੈ, ਉਹਨੂੰ ਵਰਤਣਾ ਚਾਹੀਦਾ। ਜਿੱਦਾਂ ਗੁਰਜੀਤ ਸਿੰਘ ਔਜਲਾ ਕਹਿੰਦੇ ਕਿ ਮੇਰਾ ਅਧਿਕਾਰ ਆ, ਮੈਂ ਕਾਨੂੰਨਨ ਤੌਰ ਤੇ ਉਹ ਪੈਸੇ ਦਿੱਤੇ ਆ। ਪਰ ਇੱਥੇ ਮਾਮਲਾ ਜਿਹੜਾ ਉਹ ਥੋੜਾ ਜਿਹਾ ਪੇਚੀਦਾ ਹੋ ਜਾਂਦਾ, ਕਿਉਂਕਿ ਦੇਖੋ ਹਰਿਆਣੇ ਦੀ ਇੱਕ ਇਸੇ ਤਰ੍ਹਾਂ ਦੀ ਹੀ ਮੈਂਬਰ ਪਾਰਲੀਮੈਂਟ ਆ ਬੀਬੀ ਕੁਮਾਰੀ ਸ਼ੈਲਜਾ। ਉਹਨੇ ਗਿੱਦੜਬਾਹ 'ਚ ਆ ਕੇ 20 ਲੱਖ ਰੁਪਇਆ ਦਿੱਤਾ ਸੀ ਆਪਣੇ ਕੋਲ, ਪਰ ਉਹ 20 ਲੱਖ ਰੁਪਇਆ ਸ਼ਾਇਦ ਐਂਬੂਲੈਂਸ ਵਾਸਤੇ ਦਿੱਤਾ ਗਿਆ ਸੀ। ਤਾਂ ਉਹਦੀ ਸਾਰਿਆਂ ਨੇ ਸਿਫਤ ਕੀਤੀ ਸੀਗੀ ਕਿ ਦੂਸਰੀ ਸਟੇਟ ਦੇ ਵਿੱਚ ਆ ਕੇ ਭਲਾਈ ਦਾ ਕੰਮ ਕੀਤਾ। ਤਾਂ ਰੌਲਾ ਇਹੋ ਹੀ ਆ ਕਿ ਜਿਹੜੀ ਇਸ ਤਰ੍ਹਾਂ ਦੀ ਗ੍ਰਾਂਟ ਦਿੱਤੀ ਗਈ ਆ ਜਿਹਦਾ ਕਿਸੇ ਵੀ ਤਰੀਕੇ ਦੇ ਨਾਲ ਫਾਇਦਾ ਨਹੀਂ। ਔਰ ਦੂਜੀ ਗੱਲ ਹੈ ਕਿ ਉਹ ਪ੍ਰਸ਼ਾਸਨ ਜਿਹੜਾ ਕਿ ਮਾਲੀਏ ਦੇ ਤੌਰ ਤੇ ਬਹੁਤ ਮਜ਼ਬੂਤ ਆ, ਉੱਥੇ ਜਾ ਕੇ ਇਸ ਤਰ੍ਹਾਂ ਦੀ ਗ੍ਰਾਂਟ ਦੇਣੀ ਜਿਹੜੀ ਕੋਈ ਵਿਵਾਦ ਦਾ ਵਿਸ਼ਾ। ਪਰ ਇਸ ਮਾਮਲੇ ਦੇ ਵਿੱਚ ਘੱਟ ਕੋਈ ਵੀ ਨਹੀਂ, ਗੁਰਜੀਤ ਸਿੰਘ ਔਜਲਾ ਇਕੱਲਾ ਹੀ ਨਹੀਂ ਹੈ। ਇੱਥੇ ਪਿੱਛੇ ਜਿਹੜਾ ਇਹਨਾਂ ਦਾ ਆਪਣੀ ਸਰਕਾਰ ਦਾ ਮਿਰਜ਼ਾ ਗਾਲਬ ਹੈ ਮਨਪ੍ਰੀਤ ਸਿੰਘ ਬਾਦਲ, ਉਹ ਗਿਆ ਸੀ ਇੱਕ ਸਕੂਲ ਦੇ ਵਿੱਚ, ਨਿੱਜੀ ਸਕੂਲ 'ਚ ਦੋਕੇ ਦੇ ਆਇਆ ਸੀ ਕਈ ਲੱਖ ਦੀ ਗ੍ਰਾਂਟ, ਉਹਦਾ ਵੀ ਰੌਲਾ ਪਿਆ ਸੀਗਾ। ਪਰ ਮੈਂ ਸਮਝਦਾ ਕਿ ਉੱਥੇ ਗ੍ਰਾਂਟ ਜਿਹੜੀ ਹੈ ਜਾਰੀ ਕਰਨੀ ਚਾਹੀਦੀ ਹੈ ਜਿੱਥੇ ਜ਼ਰੂਰਤ ਹੈ, ਚਾਹੇ ਕੋਈ ਇਲਾਕਾ ਜਿਹੜਾ ਉਹ ਦੂਸਰਾ ਹੀ ਕਿਉਂ ਨਾ ਹੋਵੇ। ਜੀ ਜੀ ਜੀ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਬੜਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।